ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਦਰਸ਼ਕੋ, ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਹਨ ਡਾਕਟਰ ਅਮਰਜੀਤ ਸਿੰਘ ਜੀ ਸਕਾਈਪ ਰਾਹੀਂ ਵਾਸ਼ਿੰਗਟਨ DC ਤੋਂ। ਆਓ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਅਕਤੂਬਰ 2015 7 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ ਜੀ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਤੋਂ ਇਹ ਪੁੱਛ ਕੇ ਕਿ ਤੁਸੀਂ ਅਮਰੀਕੀ ਵਿਦੇਸ਼ ਵਿਭਾਗ ਅਤੇ ਅਮਰੀਕਨ ਹਿਊਮਨ ਰਾਈਟਸ ਕਮਿਸ਼ਨ ਦੇ ਨਾਲ ਮੀਟਿੰਗਸ ਕੀਤੀਆਂ ਹਨ, ਤੇ ਇਹਨਾਂ ਮੀਟਿੰਗ ਨੂੰ ਕਰਨ ਦਾ ਕੀ ਕਾਰਨ ਸੀ? ਦੇਖੋ, ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਸਰੋਤਿਆਂ ਤੋਂ ਮੁਆਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਇਸ ਕਰਕੇ ਪਿਛਲੇ ਦਿਨ ਦਾ ਰਿਪੀਟ ਹੀ ਜਿਹੜਾ ਹੈ ਉਹਨਾਂ ਨੂੰ ਦੇਖਣਾ ਪਿਆ ਜਾਂ ਸੁਣਨਾ ਪਿਆ। ਪਰ ਇਸ ਦਾ ਵੀ ਇੱਕ ਖਾਸ ਕਾਰਨ ਇਹੀ ਸੀ ਕਿ ਜਿਵੇਂ ਅਸੀਂ ਇੱਕ ਦਿਨ ਪਹਿਲਾਂ ਪਰਸੋਂ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ, ਪੀਸਫੁਲੀ ਬੈਠੇ ਸਿੱਖਾਂ ਦੇ ਉੱਤੇ ਪੁਲਿਸ ਫਾਇਰਿੰਗ ਨਾਲ 2 ਸਿੱਖਾਂ ਦਾ ਸ਼ਹੀਦ ਹੋਣਾ, 80 ਤੋਂ ਜ਼ਿਆਦਾ ਜ਼ਖਮੀ, ਔਰ ਜਿਸ ਤਰੀਕੇ ਨਾਲ ਸਿੱਖਾਂ ਨੂੰ ਹੀ ਝੂਠੇ ਕੇਸਾਂ ਦੇ ਵਿੱਚ ਇਸ ਬੇਹੁਰਮਤੀ ਲਈ ਫਸਾਇਆ ਗਿਆ, ਇਸ ਮੁੱਦੇ ਨੂੰ ਹੀ ਮੱਦੇਨਜ਼ਰ ਰੱਖਦੇ ਆ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਕਿ 2 ਮੇਨ ਉਹ ਅਦਾਰੇ ਨੇ ਜਿਹੜੇ ਅਮਰੀਕਾ ਦੀ ਨੀਤੀ ਨੂੰ ਪ੍ਰਭਾਵਿਤ ਕਰਦੇ ਨੇ। ਸਭ ਤੋਂ ਪਹਿਲਾਂ ਸਟੇਟ ਡਿਪਾਰਟਮੈਂਟ ਹੈ। ਸਟੇਟ ਡਿਪਾਰਟਮੈਂਟ ਜਿਸ ਨੂੰ ਸਾਊਥ ਏਸ਼ੀਆ ਜਾਂ ਕਿਉਂਕਿ ਬ੍ਰਿਟਿਸ਼ ਟਰਮੀਨੋਲੋਜੀ ਦੇ ਵਿੱਚ ਇਸ ਮਹਿਕਮੇ ਨੂੰ ਐਕਸਟਰਨਲ ਅਫੇਅਰਸ ਕਿਹਾ ਜਾਂਦਾ ਹੈ, ਵਿਦੇਸ਼ ਮੰਤਰਾਲਾ, ਪਰ ਅਮਰੀਕਾ ਦੇ ਵਿੱਚ ਇਸ ਦੇ ਲਈ ਜਿਹੜੀ ਟਰਮੀਨੋਲੋਜੀ ਹੈ ਉਹ ਡਿਪਾਰਟਮੈਂਟ ਆਫ ਸਟੇਟ ਹੈ। ਸੋ ਡਿਪਾਰਟਮੈਂਟ ਆਫ ਸਟੇਟ ਦੇ ਨਾਲ ਔਰ ਦੂਸਰਾ ਅਦਾਰਾ ਜਿਹੜਾ ਕਿ 1997 ਦੇ ਵਿੱਚ US ਕਾਂਗਰੈਸ਼ਨਲ ਐਕਟ ਦੇ ਨਾਲ ਹੋਂਦ 'ਚ ਆਇਆ, ਜਿਹੜਾ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕਾਂ ਦੀ ਵਾਇਲੇਸ਼ਨ ਔਰ ਖਾਸ ਤੌਰ ਤੇ ਧਾਰਮਿਕ ਆਜ਼ਾਦੀਆਂ, ਸਿਵਲ ਲਿਬਰਟੀਜ਼, ਇਸ ਦੇ ਉੱਤੇ ਬੜੀ ਤਿੱਖੀ ਅੱਖ ਰੱਖਦਾ ਹੈ। ਉਸ ਦਾ ਨਾਮ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ। ਉਹਨਾਂ ਦੇ ਨਾਲ ਵੀ ਜਿਹੜੀਆਂ ਨੇ ਮੁਲਾਕਾਤਾਂ ਸਨ ਦੋਨਾਂ ਦੇ ਨਾਲ, ਔਰ ਇਸ ਜਿਹੜਾ ਦੋਨੋਂ ਮੀਟਿੰਗਸ ਦੇ ਲਈ ਸਾਡੇ ਨਾਲ ਇੱਕ ਪੂਰਾ ਡੈਲੀਗੇਸ਼ਨ 10 ਤੋਂ ਜ਼ਿਆਦਾ ਜਿਹੜੇ ਨੁਮਾਇੰਦੇ, ਜਿਨ੍ਹਾਂ 'ਚ ਕੋਸਟ ਟੂ ਕੋਸਟ ਜਿਹੜੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦਾ ਯੋਗਦਾਨ ਹੈ ਕਰੰਟ ਸਟਰਗਲ ਦੇ ਵਿੱਚ, ਔਰ ਜਿਹੜੀ ਲਗਾਤਾਰਤਾ ਦੇ ਨਾਲ ਲੌਬੀ ਵੀ ਕਰਦੀਆਂ ਨੇ, ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਸਨ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਯੂਨਾਈਟਿਡ ਸਿੱਖਸ, ਕਿਉਂਕਿ ਡੈਲੀਗੇਸ਼ਨ ਤਾਂ ਵਾਇਸਸ ਫਾਰ ਫਰੀडम ਨੇ ਲੀਡ ਕੀਤਾ ਹੈ, ਪਰ ਕੋਆਰਡੀਨੇਟ ਕਰਨ ਵਾਲੀਆਂ ਔਰ ਜੁਆਇਨ ਕਰਨ ਵਾਲੀਆਂ ਜਥੇਬੰਦੀਆਂ ਯੂਨਾਈਟਿਡ ਸਿੱਖਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, Friends of US Congressional Sikh Caucus, Sikhs of Washington State, Sikh Youth Federation ਤੇ Sikh Youth of America। ਔਰ ਇਸ ਤੋਂ ਪਹਿਲਾਂ ਕਿਉਂਕਿ ਜਿਸ ਦਿਨ ਸਾਡੀ 11 ਤੋਂ 1 ਵਜੇ ਤੱਕ Sikh for Justice ਨੇ ਵੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਨਾਲ ਮੁਲਾਕਾਤ ਕੀਤੀ, ਹਾਲਾਂਕਿ ਉਹਨਾਂ ਨੇ ਸਾਡੇ ਮੈਮੋਰੈਂਡਮ ਨੂੰ ਵੀ ਐਂਡੋਰਸ ਕੀਤਾ। ਸੋ ਮੁੱਖ ਤੌਰ ਦੇ ਉੱਤੇ ਸਾਡੀ ਪਹਿਲੀ ਮੀਟਿੰਗ ਜਿਹੜੀ ਲਗਭਗ 1 ਘੰਟਾ ਚੱਲੀ, 1 ਵਜੇ ਸ਼ੁਰੂ ਹੋ ਕੇ, ਉਹ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਨਾਲ ਸੀ, ਜਿਸ ਦੇ ਵਿੱਚ ਉਹਨਾਂ ਦੀ ਸੀਨੀਅਰ ਐਨਾਲਿਸਟ ਸਹਾਰ ਚੌਧਰੀ, ਉਹਨਾਂ ਨੇ ਸਾਡੇ ਨਾਲ ਬੜੇ ਖੁੱਲ੍ਹ ਕੇ ਗੱਲਬਾਤ ਕੀਤੀ। ਅਸੀਂ ਆਪਣਾ ਕੰਸਰਨ ਵੀ ਉਹਨਾਂ ਨੂੰ ਸ਼ੋਅ ਕੀਤਾ ਹੈ, ਔਰ ਉਹਨਾਂ ਦਾ ਜਿਹੜਾ ਰਵੱਈਆ ਔਰ ਐਟੀਚਿਊਡ ਸੀ ਬੜਾ ਹਮਦਰਦੀ ਵਾਲਾ ਸੀ। ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਿਆ ਕਿ ਉਹਨਾਂ ਨਾਲ ਕੀ ਗੱਲਬਾਤ ਹੋਈ, ਕਿਉਂਕਿ ਦੋਨਾਂ ਥਾਵਾਂ ਦੇ ਉੱਤੇ ਹੀ ਜਿਹੜਾ ਮੈਮੋਰੈਂਡਮ ਸਿਮਿਲਰ ਸੀ, ਗੱਲਬਾਤ ਵੀ ਆਲਮੋਸਟ ਇੱਕੋ ਹੀ ਨੁਕਤਾ ਨਿਗਾਹ ਤੋਂ ਸੀ। ਤੇ ਮੈਂ ਸਟੇਟ ਡਿਪਾਰਟਮੈਂਟ ਦੀ ਗੱਲ ਕਰ ਲਾਂ, ਕਿਉਂਕਿ ਸਟੇਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਡੈਲੀਗੇਸ਼ਨ ਨੇ ਸਾਨੂੰ ਰਿਸੀਵ ਕੀਤਾ, ਕਿਉਂਕਿ ਸਟੇਟ ਡਿਪਾਰਟਮੈਂਟ ਮਿਲਣ ਤੋਂ ਪਹਿਲਾਂ ਕਾਫੀ ਬੈਕਗ੍ਰਾਉਂਡ ਚੈੱਕਅਪ ਹੁੰਦੇ ਨੇ, ਔਰ ਉਹਨਾਂ ਦੀ ਸੈਪਰੇਟ ਟੀਮ ਹੁੰਦੀ ਹੈ, ਸੈਪਰੇਟ ID, ਉਹ ਤੁਹਾਨੂੰ ਵਿਸ਼ੇਸ਼ ਤੌਰ ਤੇ ਅਗਵਾਨੀ ਕਰਕੇ ਜਿਹੜਾ ਹੈ ਆਪਣੇ ਉਸ ਰੂਮ ਤੱਕ ਲਿਜਾਂਦੇ ਨੇ। ਔਰ ਇਸ ਜਿਹੜਾ ਸਟੇਟ ਡਿਪਾਰਟਮੈਂਟ ਦਾ ਗਰੁੱਪ ਜਿਨ੍ਹਾਂ ਨੇ ਸਾਡੇ ਫੁੱਲ ਡੈਲੀਗੇਸ਼ਨ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੇ ਵਿੱਚ ਮਿਸਟਰ ਸਮੀਰ ਹੁਸੈਨ, ਜਿਹੜੇ ਕਿ ਟੀਮ ਲੀਡਰ ਨੇ ਸਾਊਥ ਐਂਡ ਸੈਂਟਰਲ ਏਸ਼ੀਆ ਟੀਮ ਦੇ, ਔਰ ਇਸੇ ਤਰ੍ਹਾਂ ਉਹ ਆਫਿਸ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम
ਕਿਉਂਕਿ ਇੱਕ US ਸਰਫ ਦਾ ਰਿਲੀਜੀਅਸ ਡਿਪਾਰਟਮੈਂਟ ਹੈ, ਇੱਕ ਸਟੇਟ ਡਿਪਾਰਟਮੈਂਟ ਦਾ ਵੀ ਆਪਣਾ ਰਿਲੀਜੀਅਸ ਵਿੰਗ ਹੈ ਜਿਹੜੇ ਕਿ ਸੈਪਰੇਟਲੀ ਮੋਨੀਟਰ ਕਰਦੇ ਨੇ। ਔਰ ਇਸੇ ਤਰ੍ਹਾਂ ਬਿਊਰੋ ਆਫ ਡੈਮੋਕ੍ਰੇਸੀ ਐਂਡ ਹਿਊਮਨ ਰਾਈਟਸ, ਇਸ ਦੇ ਵੀ ਉਹ ਮੁਖੀ ਨੇ। ਸੋ ਇਹ ਉਸ ਡੈਲੀਗੇਸ਼ਨ ਨੂੰ ਜਿਹੜਾ ਸਟੇਟ ਡਿਪਾਰਟਮੈਂਟ ਦਾ ਸੀ, ਉਹਨਾਂ ਦੀ ਟੀਮ ਉਹਨੂੰ ਲੀਡ ਕਰ ਰਹੇ ਸੀ। ਦੂਸਰੇ ਮਿਸਟਰ ਡੈਨੀਅਲ W ਰਾਈਟ ਜਿਹੜੇ ਕਿ ਫੋਰਨ ਸਰਵਿਸ ਆਫੀਸਰ ਨੇ, ਇਹ ਆਫਿਸ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਨਾਲ ਵੀ ਨੇ, ਔਰ ਜਿਹੜਾ ਸਪੈਸੀਫਿਕਲੀ ਇੰਡੀਆ ਨੂੰ ਓਵਰਸੀ ਕਰਦੇ ਨੇ। ਔਰ ਇਸੇ ਤਰ੍ਹਾਂ ਤੀਸਰੀ ਜਿਹੜੀ ਉਹਨਾਂ ਦੀ ਟੀਮ ਦੇ ਵਿੱਚ ਮੈਂਬਰ ਸੀ, ਉਹ ਇੰਡੀਆ ਡੈਸਕ, ਕਿਉਂਕਿ ਸਟੇਟ ਡਿਪਾਰਟਮੈਂਟ ਦੇ ਵਿੱਚ ਫਿਰ ਕੰਟਰੀ ਵਾਈਜ਼ ਆਪਣੇ ਆਪਣੇ ਡੈਸਕ ਨੇ ਜਿਹੜੇ ਕਿ ਉਸ ਖਿੱਤੇ ਦੇ ਨਾਲ ਹੀ ਡੀਲ ਕਰਦੇ ਨੇ। ਉਹਨਾਂ ਦੀ ਨੁਮਾਇੰਦਾ ਜਿਹੜੀ ਇੱਕ ਬੀਬੀ, ਜਿਹਦਾ ਨਾਂ ਜਿਹੜਾ ਉਹ ਸ਼ਾਇਦ ਉਹਨਾਂ ਨੇ ਪ੍ਰੋਪਰਲੀ ਦੱਸਿਆ ਨਹੀਂ ਜਾਂ ਦੱਸਣਾ ਚਾਹਿਆ ਨਹੀਂ, ਪਰ ਉਹ ਲੱਗਦਾ ਸੀ ਗੱਲਬਾਤ ਤੋਂ ਕਿ ਸ਼ਾਇਦ ਸਾਊਥ ਇੰਡੀਅਨ origin ਦੇ ਹੋਣ। ਸੋ ਉਹਨਾਂ ਥਾਵਾਂ ਤੇ ਹੀ ਲਗਭਗ 1 ਘੰਟਾ ਜਿਹੜੀ ਹੈ, 1 ਘੰਟਾ ਉਧਰ ਗੱਲਬਾਤ ਸੀ, ਇਧਰ ਸਾਡੀ 3 ਵਜੇ ਦੇ ਕਰੀਬ ਸੀ। ਸੋ ਅਸੀਂ ਮੁੱਖ ਤੌਰ ਤੇ, ਜਿਵੇਂ ਮੈਂ ਬਿਗਨਿੰਗ 'ਚ ਹੀ ਦੱਸਿਆ, ਮੈਮੋਰੈਂਡਮ ਦੇ ਵਿੱਚ ਵੀ ਅਸੀਂ ਜਿਹੜਾ ਸੀਕੁਐਂਸ ਆਫ ਦਾ ਇਵੈਂਟਸ ਹੈ ਉਸ ਨੂੰ ਬੇਸ਼ੱਕ ਕਰੰਟ ਅਕਤੂਬਰ ਦੇ ਵਿੱਚ ਬਹੁਤ ਸਾਰਾ ਘਟਨਾਕ੍ਰਮ ਸਾਹਮਣੇ ਆਉਂਦਾ ਹੈ, ਪਰ ਅਸੀਂ ਇਸ ਬਰੀਫਿੰਗ ਦੇ ਵਿੱਚ ਬੜਾ ਕਲੀਅਰਲੀ ਸਾਹਮਣੇ ਲਿਆਂਦਾ ਹੈ ਕਿ ਕਿਵੇਂ 1 ਜੂਨ ਨੂੰ 2015 ਨੂੰ ਕਿਵੇਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਚੋਰੀ ਹੁੰਦਾ ਹੈ ਜੀ। ਤੇ ਬਾਵਜੂਦ ਕਿ ਸਿੱਖ ਨੁਮਾਇੰਦੇ ਡੈਲੀਗੇਸ਼ਨਸ ਲੈ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮਿਲਦੇ ਨੇ, ਉਹਨਾਂ ਨੂੰ ਬਾਰ-ਬਾਰ ਕਿਹਾ ਜਾਂਦਾ ਹੈ ਕਿ ਭਾਈ ਇਸ ਦੇ ਉੱਤੇ ਕਾਰਵਾਈ ਕਰੋ, ਪਰ ਬਹੁਤ ਸਾਰਿਆਂ ਨੂੰ ਜ਼ਲੀਲ ਕਰਕੇ ਤੋੜ ਦਿੱਤਾ ਜਾਂਦਾ ਹੈ। ਔਰ ਫਿਰ ਅਕਤੂਬਰ ਦੀਆਂ ਘਟਨਾਵਾਂ ਕਿ ਕਿਸ ਤਰੀਕੇ ਦੇ ਨਾਲ ਬਰਗਾੜੀ ਪਿੰਡ ਦੇ ਵਿੱਚ 115 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹ ਖਿਲਰੇ ਮਿਲਦੇ ਨੇ। ਹਾਲਾਂਕਿ ਜੂਨ ਦੀ ਇਸ ਚੋਰੀ ਤੋਂ ਬਾਅਦ ਲਗਾਤਾਰਤਾ ਨਾਲ ਵੱਡੇ ਵੱਡੇ ਪੋਸਟਰ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਔਰ ਉਸ ਇਲਾਕੇ ਦੇ ਵਿੱਚ ਲਾਏ ਜਾਂਦੇ ਰਹੇ, ਜਿਹਦੇ 'ਚ ਉਹਨਾਂ ਨੇ ਥ੍ਰੈਟ ਕੀਤਾ ਸੀ, ਧਮਕੀ ਦਿੱਤੀ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਾਂਗੇ। ਫਿਰ ਅਸੀਂ ਉਹਨਾਂ ਨੂੰ ਇਹ ਬਰੀਫ ਕੀਤਾ ਕਿ ਕਿਵੇਂ ਇਸ ਘਟਨਾ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਪੀਸਫੁਲ ਵਿਖਾਵਿਆਂ ਦਾ ਸਿਲਸਿਲਾ ਸ਼ੁਰੂ ਹੋਇਆ, ਉਹ ਬਿਲਕੁਲ ਸਪੌਂਟੇਨੀਅਸ ਸੀ ਔਰ ਉਹ ਰਿਲੀਜੀਅਸ ਭਾਵਨਾਵਾਂ, ਧਾਰਮਿਕ ਭਾਵਨਾਵਾਂ ਭੜਕਣ ਦੇ ਉੱਤੇ ਹੀ ਸੀ। ਔਰ ਇਸ ਕਿਸਮ ਦੇ ਪੀਸਫੁਲ ਸਿਟਨ ਜਿਹੜਾ ਕਿ ਕੋਟ ਕਪੂਰੇ 'ਚ ਸੀ, ਉਸ ਦੇ ਉੱਤੇ ਪੁਲਿਸ ਨੇ ਅਨਪ੍ਰੋਵੋਕਡ ਫਾਇਰਿੰਗ ਕੀਤੀ। ਨਤੀਜੇ ਵਜੋਂ 2 ਸ਼ਹੀਦ ਹੋਏ, 80 ਤੋਂ ਜ਼ਿਆਦਾ। ਮੈਂ ਉਹਨਾਂ ਨੂੰ ਇਹ ਦੱਸਿਆ ਵੀ ਕਿਵੇਂ ਇਹ ਸ਼ੂਟਿੰਗ ਪ੍ਰੀ ਮੈਡੀਟੇਟਡ ਸੀ। ਇਸ ਗੱਲ ਦੇ ਸਬੂਤ ਨੇ ਕਿ ਕਿਵੇਂ ਉਸ ਤੋਂ ਪਿਛਲੀ ਸ਼ਾਮ ਜ਼ਿਲ੍ਹਾ ਫਰੀਦਕੋਟ ਦੇ ਸਾਰੇ ਹਸਪਤਾਲ, ਉਹਨਾਂ ਦੇ ਖਾਸ ਤੌਰ ਤੇ ਐਮਰਜੈਂਸੀ ਔਰ ICU ਜਿਹੜੇ ਨੇ ਉਹ ਖਾਲੀ ਕਰਾ ਲਏ ਗਏ ਸੀ ਜੀ। ਔਰ ਦੂਸਰਾ, ਮੌਕੇ ਦੇ ਉੱਤੇ ਕੋਈ ਸਿਵਲ ਅਧਿਕਾਰੀ ਹੈ ਉਹ ਮੌਜੂਦ ਨਹੀਂ ਸੀ, ਕਿਉਂਕਿ ਕਾਨੂੰਨ ਦੇ ਤਹਿਤ, ਭਾਰਤੀ ਕਾਨੂੰਨ ਥੱਲੇ ਕਿਤੇ ਵੀ ਸਿਵਲ ਮੈਜਿਸਟ੍ਰੇਟ ਦੀ ਮਰਜ਼ੀ ਤੋਂ ਬਿਨਾਂ ਗੋਲੀ ਨਹੀਂ ਚਲਾਈ ਜਾ ਸਕਦੀ। ਉਹ ਦਸਤਖਤ ਬਾਅਦ ਦੇ ਵਿੱਚ ਕਰਵਾਏ ਗਏ। ਸੋ ਇਹ 2 ਸਬੂਤ ਆਪਣੇ ਆਪ 'ਚ ਕਾਫੀ ਨੇ ਕਿ ਇਹ ਪ੍ਰੀ ਮੈਡੀਟੇਟਡ ਜਿਹੜਾ ਇਹ ਮਰਡਰ ਸੀ। ਔਰ ਫਿਰ ਅਸੀਂ ਇਹ ਦੱਸਿਆ ਵੀ ਕਿਵੇਂ ਮੀਡੀਆ ਦੀ ਸਪੌਂਟੇਨੀਅਸ ਸੈਂਸਰਸ਼ਿਪ ਹੈ, ਤੇ ਜੇ ਅੱਜ ਸੋਸ਼ਲ ਨੈਟਵਰਕਿੰਗ ਦਾ ਇਸਤੇਮਾਲ ਕਰਕੇ ਫੇਸਬੁੱਕ ਤੇ ਜਾਂ WhatsApp ਤੇ ਜਾਂ ਹੋਰ ਮੀਡੀਆ ਰਾਹੀਂ ਕੋਈ ਗੱਲ ਜਾਂ ਖਬਰ ਪਹੁੰਚਾਉਣਾ ਚਾਹੁੰਦਾ ਹੈ, ਤੇ ਕਿਵੇਂ ਇਹਨਾਂ ਦੀ ਸਾਈਬਰ ਪੁਲਿਸ ਉਹ ਜਾ ਕੇ ਘਰਾਂ ਦੇ ਵਿੱਚ ਹਰਾਸ ਕਰਦੀ ਹੈ। ਔਰ ਉਹਦੀ ਉਦਾਹਰਣ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਇੱਕ 18-19 ਸਾਲਾਂ ਦਾ ਮੁੰਡਾ ਹੈ ਜਿਸ ਨੂੰ ਘਰੋਂ ਜਾ ਕੇ ਫੜਿਆ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਜੋ ਤੂੰ ਪਾ ਰਿਹਾ ਇਹ ਅਫਵਾਹਾਂ ਜਿਹੜਾ ਹੈ ਉਹ ਬੜਾ ਵਧਾਉਣ ਵਾਲਾ ਕੰਮ ਹੈ, ਫੈਲਾਉਣ ਵਾਲਾ ਕੰਮ ਹੈ। ਔਰ ਅਸੀਂ ਕਿਹਾ ਵੀ ਇੱਕ ਪਾਸੇ ਫੁੱਲ ਉਹ ਹਾਲਾਤ 1980ਵਿਆਂ ਦੇ ਦੌਰ ਦੇ ਹੀ ਬਣਾਏ ਜਾ ਰਹੇ ਨੇ। RSS ਦੀ ਗੱਲ ਬੜੇ ਵੇਰਵੇ ਦੇ ਨਾਲ ਹੋਈ ਔਰ ਖਾਸ ਤੌਰ ਤੇ ਕਿਵੇਂ ਜਿਹੜਾ ਨਾਜ਼ੀ ਆਈਡੀਓਲੋਜੀ 1930ਵਿਆਂ ਦੇ ਵਿੱਚ ਸ਼ੁਰੂ ਹੋਈ ਔਰ ਅੱਜ ਮੋਦੀ ਜਿਹੜਾ ਕਿ ਉਸ RSS ਦੀ ਹਿੰਦੁਸਤਾਨ ਵਿਚਾਰਧਾਰਾ ਦਾ ਬਲੂ ਆਈਡ ਬॉय ਹੈ, ਕਿਵੇਂ ਇਸ ਸਾਰੇ ਨੂੰ ਔਰ ਘੱਟ ਗਿਣਤੀਆਂ ਦੇ ਹਵਾਲੇ ਨਾਲ, ਕਿਉਂਕਿ 2 ਦਿਨ ਪਹਿਲਾਂ ਹੀ ਘਟਨਾ ਹਰਿਆਣੇ ਦੇ ਪਿੰਡ ਵਿੱਚ ਹੋਈ ਹੈ, ਜ਼ਿਲ੍ਹਾ ਫਰੀਦਾਬਾਦ, ਜਿੱਥੇ ਕਿ 2 ਦਲਿਤ ਬੱਚੀਆਂ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ। ਔਰ ਉਸ ਦੇ ਉੱਤੇ ਜਿਹੜਾ ਰਿਐਕਸ਼ਨ ਖਾਸ ਤੌਰ ਤੇ BJP ਦਾ ਵਜ਼ੀਰ ਜਿਹੜਾ ਕਿ ਖੁਦ ਫੌਜ ਦਾ ਚੀਫ ਰਿਹਾ, ਉਸਨੇ ਇਹ ਦਿੱਤਾ ਕਿ ਭਾਈ ਜੇ ਕੋਈ ਹਰ ਕੁੱਤੇ ਨੂੰ ਪੱਥਰ ਵੱਜੇ ਤਾਂ ਉਹਦੇ ਲਈ ਗਵਰਨਮੈਂਟ ਤਾਂ ਜ਼ਿੰਮੇਵਾਰ ਨਹੀਂ ਹੈ। ਸੋ ਇਸ ਗੱਲ ਦਾ ਉਹਨਾਂ ਨੇ ਵੀ ਨੋਟ ਕੀਤਾ, ਕਿਉਂਕਿ ਆਲਰੇਡੀ ਉਹ ਜਿਹੜੇ ਨੇ ਇਸ ਸਾਰੇ ਦੇ ਉੱਤੇ ਅੱਖ ਰੱਖ ਰਹੇ ਸੀ। ਵੇਰਵੇ ਦੇ ਨਾਲ ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ 41 ਦੇ ਕਰੀਬ
ਜਿਹੜੇ ਸਾਹਿਤ ਅਕੈਡਮੀ ਅਵਾਰਡ ਵਿਨਰ ਨੇ ਉਹਨਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਨੇ, ਕਿਉਂਕਿ ਇਸ ਵੇਲੇ ਨਾਜ਼ੀ ਤਰਜ਼ ਦੇ ਉੱਤੇ ਭਾਰਤ ਦੇ ਵਿੱਚ ਹਿੰਦੂਤਵਾਦ ਦਾ ਜਿਹੜਾ ਦੈਂਤ ਹੈ ਉਹ ਘੱਟ ਗਿਣਤੀਆਂ ਦੇ ਉੱਤੇ ਜਾਂ ਉਹ ਲੋਕ ਜਿਹੜੇ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਉਹਨਾਂ ਦੇ ਉੱਤੇ ਉਹ ਨਾ ਸਿਰਫ ਮੰਡਰਾ ਰਿਹਾ ਹੈ, ਉਸ ਦੇ ਜਿਹੜੀਆਂ ਕਾਰਵਾਈਆਂ ਨੇ ਉਹ ਦਾਦਰੀ ਹੋਏ, ਉਹ ਗੁਜਰਾਤ ਦੇ ਵਿੱਚ 2002 ਤੋਂ ਸ਼ੁਰੂ ਹੋਇਆ ਸਿਸਟਮ ਹੋਏ, ਪਰ ਅੱਜ ਪੰਜਾਬ ਫਾਈਨਲ ਲੈਬੋਰਟਰੀ ਬਣਿਆ ਹੋਇਆ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ MLA ਦੇ ਨਾਲ ਜਿਵੇਂ ਡੀਲ ਕੀਤਾ ਅਸੈਂਬਲੀ 'ਚ, ਦਿੱਲੀ ਦੇ ਵਿੱਚ ਉਸ ਦਾ ਮੂੰਹ ਜਿਹੜਾ ਉਹ ਕਾਲਾ ਕੀਤਾ ਹੈ, ਔਰ ਜੰਮੂ ਕਸ਼ਮੀਰ 'ਚ ਇਹ ਜਿਹੜਾ ਮੁਸਲਿਮ ਮੈਜੋਰਿਟੀ ਸਟੇਟ ਹੈ, ਇਸੇ ਤਰ੍ਹਾਂ ਨਾਗਾਲੈਂਡ 'ਚ ਉਹ ਨੀਤੀਆਂ 67 ਸਾਲ ਰਹੀਆਂ, ਔਰ ਪੰਜਾਬ ਜਿਹੜਾ ਸਿੱਖ ਮੈਜੋਰਿਟੀ ਸਟੇਟ ਹੈ, ਇਹ ਤਿੰਨੋਂ ਹੀ RSS ਦੀ ਹਿੰਦੂਤਵੀ ਵਿਚਾਰਧਾਰਾ ਨੂੰ ਰੜਕਦੇ ਨੇ, ਔਰ ਉਹਨਾਂ ਨੇ ਬੜੇ ਪਲੈਨਡ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਪਾਸੇ RSS ਦੀ ਪੇਸ਼ਕਦਮੀ ਕਰਵਾਉਣ ਦੇ ਲਈ, ਦੂਸਰੇ ਪਾਸੇ ਰਿਪੀਟਡਲੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ, ਸਾਡੀਆਂ ਧਾਰਮਿਕ ਜਿਹੜੀਆਂ ਰੋਹ ਰੀਤਾਂ ਨੇ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ, ਜਿਵੇਂ ਕਿ ਪੰਜਾਬ ਦੀ ਸਰਕਾਰ ਜਿਹੜੀ ਕਿ ਦੁਸ਼ਮਣ ਦੀ ਕੁਹਾੜੀ ਦੇ ਦਸਤੇ ਦਾ ਹੱਥ ਠੋਕੇ ਉਸ ਨੂੰ ਵਰਤ ਕੇ ਅਕਾਲ ਤਖਤ ਸਾਹਿਬ ਨੂੰ ਵਰਤਿਆ ਗਿਆ। ਪਰ ਇਹ ਜਿਹੜੇ ਸਾਰੇ ਵੇਰਵੇ ਸੀ ਇਹ ਉਹਨਾਂ ਨੇ ਨਾ ਸਿਰਫ ਦਿਲਚਸਪੀ ਦੇ ਨਾਲ ਦੇਖੇ ਜਾਂ ਸੁਣੇ, ਕਿਉਂਕਿ ਬਹੁਤ ਸਾਰਾ ਪ੍ਰਿੰਟਡ ਮਟੀਰੀਅਲ ਵੀ ਸੀ ਵਿਦ ਪਿਕਚਰ ਜਿਹੜਾ ਕਿ ਸਬੂਤ ਦੇ ਤੌਰ ਤੇ ਦਿੱਤਾ ਗਿਆ, ਪਰ ਉਹਨਾਂ ਨੇ ਵਿਚਾਲੇ ਸਵਾਲ ਵੀ ਪੁੱਛੇ ਔਰ ਕਨਕਲੂਜਨ ਦੇ ਵਿੱਚ ਜਿਹੜਾ ਅਸੀਂ ਮੈਮੋਰੈਂਡਮ ਦੇ ਵਿੱਚ ਵੀ ਕਨਕਲੂਜਨ ਦਿੱਤਾ ਹੈ ਔਰ 1-to-1 ਵੀ ਦਿੱਤਾ। ਅਸੀਂ 3 ਮੁੱਖ ਤੌਰ ਤੇ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਕੀਤੀਆਂ ਨੇ। ਇੱਕ ਤਾਂ ਇਹ ਹੈ ਕਿ ਜਿਸ ਕਿਸਮ ਦਾ ਇਸ ਵੇਲੇ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਹਨਨ ਹੋ ਰਿਹਾ ਹੈ, ਜਿਸ ਕਿਸਮ ਦਾ ਸਿੱਖਾਂ ਦਾ ਇਸ ਵੇਲੇ ਫਰਦਰ ਨਸਲਕੁਸ਼ੀ ਦੇ ਲਈ ਇੱਕ ਪੂਰਾ ਚੱਕਰਵਿਊਹ ਇਹਨਾਂ ਨੇ ਸਿਰਜਿਆ ਹੋਇਆ ਹੈ, ਇਸ ਦੇ ਉੱਤੇ ਪੂਰੀ ਵਿਚਾਰ ਦੇ ਲਈ ਕਾਂਗਰਸ ਦੇ ਟਾਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਦੀ ਫੁੱਲ ਹੀਅਰਿੰਗ ਕਰਵਾਈ ਜਾਏ ਤਾਂ ਕਿ ਉਸ ਦੇ ਸਾਹਮਣੇ ਇਹ ਟੈਸਟੀਫਾਈ ਕੀਤਾ ਜਾ ਸਕੇ ਸਾਡੇ ਐਕਸਪਰਟਸ ਵੱਲੋਂ ਕਿ ਕਿਵੇਂ ਸਾਡੇ ਆਰਥਿਕ, ਸਮਾਜਿਕ, ਧਾਰਮਿਕ ਔਰ ਸਿਆਸੀ ਇਹਨਾਂ ਸਾਰੇ ਹੱਕਾਂ ਦੇ ਉੱਤੇ ਭਾਰਤ ਦੀ ਸਟੇਟ ਨੇ ਛਾਪਾ ਮਾਰਿਆ ਹੋਇਆ ਹੈ ਔਰ ਸਾਡੀ ਅਗਲੀ ਨਸਲਕੁਸ਼ੀ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਦੂਸਰੀ ਸਾਡੀ ਮੰਗ ਸੀ ਕਿ ਜੋ ਚੱਲ ਰਿਹਾ ਇਹਨੂੰ ਪ੍ਰੋਪਰਲੀ ਡਾਕੂਮੈਂਟ ਕੀਤਾ ਜਾਏ, ਰਿਪੋਰਟ ਕੀਤਾ ਜਾਏ ਔਰ ਜਿਹੜੀ ਸਟੇਟ ਹੈ ਉਹ ਵੀ ਆਪਣੇ ਵਿਊ ਦੇ ਉੱਤੇ ਐਕਸਪ੍ਰੈਸ ਕਰੇ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਉਹ ਡੈਸਿਕ੍ਰੇਸ਼ਨ ਹੋ ਰਹੀ ਹੈ ਔਰ ਸਿੱਖਾਂ ਦੇ ਮੁੱਢਲੇ ਹੱਕ ਖੋਏ ਜਾ ਰਹੇ ਨੇ। ਔਰ ਤੀਸਰਾ ਜਿਹੜਾ ਅਸੀਂ ਉਹਨਾਂ ਦੀ ਡਿਸਕਸ਼ਨ ਤੇ ਛੱਡਿਆ ਜਿਹਦੇ 'ਚ ਅਸੀਂ ਕਿਹਾ ਕਿ ਇੰਟਰਵੀਨ ਇਨ ਵਟਸੋਐਵਰ ਐਪਰੋਪ੍ਰੀਏਟ ਵੇ, ਕਿ ਜਿਹੜਾ ਵੀ ਤੁਹਾਡੇ ਲਈ ਢੁਕਵਾਂ ਢੰਗ ਤਰੀਕਾ ਹੈ, ਉਹ ਭਾਵੇਂ ਅੰਡਰਗਰਾਉਂਡ ਜਿਹਨੂੰ ਡਿਪਲੋਮੈਟਿਕ ਤਰੀਕਾ ਕਹਿੰਦੇ ਨੇ ਜਾਂ ਜ਼ਾਹਰਾ ਤੌਰ ਦੇ ਉੱਤੇ ਸਟੇਟ ਡਿਪਾਰਟਮੈਂਟ ਦੀ ਕੋਈ ਪਾਲਿਸੀ ਉਹਨਾਂ ਨੂੰ ਤਲਬ ਕਰਨ ਦੀ ਹੋਏ ਐਂਬੈਸਡਰ ਨੂੰ, ਅਸੀਂ ਕਿਹਾ ਇਹ ਤੁਸੀਂ ਦੇਖਣਾ ਹੈ, ਪਰ ਇੰਡੀਅਨ ਗਵਰਨਮੈਂਟ ਨੂੰ ਇਹ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ ਕਿ ਉਹ ਜੋ ਕੁਝ ਕਰ ਰਹੇ ਨੇ ਉਸ ਦੇ ਲਈ ਉਹ ਬਿਲਕੁਲ ਅਕਾਊਂਟੇਬਲ ਨੇ ਔਰ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਸੋ ਇਹ ਸਾਡੀਆਂ ਦੋਨੋਂ ਹੀ ਜਿਹੜੀਆਂ ਮੁਲਾਕਾਤਾਂ ਸੀ ਇਹ ਬੜੀਆਂ ਇਸ ਲਿਹਾਜ਼ ਨਾਲ ਦੇਖੋ ਸਫਲ ਜਾਂ ਅਸਫਲਤਾ ਅਲਟੀਮੇਟਲੀ ਇਹਨਾਂ ਦੇ ਜਿਹੜੇ ਮੁਲਕ ਨੇ ਇਹਨਾਂ ਦੀਆਂ ਆਪਣੀਆਂ ਟ੍ਰੇਡ ਪਾਲਿਸੀਜ਼, ਇਹਨਾਂ ਦੇ ਸਟ੍ਰੈਟੇਜਿਕ ਇੰਟਰਸਟ, 9/11 ਤੋਂ ਬਾਅਦ ਦੁਨੀਆ ਦਾ ਬਦਲਿਆ ਹੋਇਆ ਨਿਜ਼ਾਮ, ਇਹ ਸਾਰੇ ਹਾਵੀ ਨੇ। ਪਰ ਇੱਕ ਗੱਲ ਬੜੀ ਸਪਸ਼ਟ ਸੀ ਕਿ ਉਹ ਉਹਨਾਂ ਦੀ ਬਾਡੀ ਲੈਂਗੁਏਜ ਹੋਏ, ਉਹ ਉਹਨਾਂ ਦੇ ਈਵਨ ਕਾਮੈਂਟ ਹੋਣ, ਕੁਝ ਜਿਹੜੇ ਨੇ ਉਹਨਾਂ ਨੇ ਨਾਟ ਟੂ ਬੀ ਕੋਟਡ ਕਹਿ ਕੇ ਕਿਹਾ, ਪਰ ਇੱਕ ਗੱਲ ਜ਼ਾਹਰ ਸੀ ਕਿ ਭਾਵੇਂ ਉਹ ਉਹਨਾਂ ਦੇ ਵਿੱਚ ਮੁਸਲਮਾਨ ਜਾਂ ਈਸਾਈ ਨੁਮਾਇੰਦੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਕਿਵੇਂ ਜੋ ਕੁਝ ਈਸਾਈਆਂ ਨਾਲ, ਮੁਸਲਮਾਨਾਂ ਨਾਲ ਹੋ ਰਿਹਾ ਹੈ, ਸਿੱਖਾਂ ਨਾਲ ਹੋ ਰਿਹਾ ਹੈ। ਸੋ ਬਹੁਤ ਸਾਰੇ ਇਸ ਗੱਲ ਨੂੰ ਬੜੀ ਚੰਗੇ ਢੰਗ ਨਾਲ ਸਮਝਦੇ ਨੇ ਇਹਨਾਂ ਦੇ ਸਟੇਟ ਡਿਪਾਰਟਮੈਂਟ 'ਚ ਵੀ ਔਰ US ਸਰਫ 'ਚ ਵੀ ਕਿ ਇਹ ਇਨ ਦਾ ਮੇਕਿੰਗ ਨਾਜ਼ੀ ਲਾਈਕ ਆਈਡੀਓਲੋਜੀ ਇਸ ਵੇਲੇ ਇਨ ਫੁੱਲ ਪ੍ਰੈਸ਼ਰ ਜਿਹੜੀ ਹੈ ਉਹ ਭਾਰਤ ਦੇ ਵਿੱਚ ਆਪਣਾ ਗੰਦਾ ਚਿਹਰਾ, ਅਗਲੀ ਫੇਸ ਆਫ ਨਾਜ਼ੀਜ਼ਮ ਇਸ ਵੇਲੇ ਨਜ਼ਰ ਆ ਰਿਹਾ। ਸੋ ਅਸੀਂ ਫਿਊਚਰ ਦੇ ਵਿੱਚ ਵੀ ਉਹਨਾਂ ਨੂੰ ਜਿੱਥੇ ਹੋਰ ਇਨਫੋਰਮੇਸ਼ਨ ਵੀ ਪ੍ਰੋਵਾਈਡ ਕਰਾਂਗੇ ਅਸੀਂ ਇਸ ਦੇ ਉੱਤੇ ਫੋਲੋ ਅਪ ਕਰਾਂਗੇ। ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਹੈ ਸਾਡੇ ਲਈ ਅਮਰੀਕਨ ਸਿੱਖਾਂ ਦੀ ਨਹੀਂ, ਅਸੀਂ 3 ਮਿਲੀਅਨ ਸਿੱਖ ਕੌਮ ਦੇ ਬਿਹਾਫ ਦੇ ਉੱਤੇ ਮੈਮੋਰੈਂਡਮ ਦਿੱਤਾ ਔਰ ਇਹ ਹੀ ਇੱਕ ਵਜ੍ਹਾ ਸੀ ਜਿਹਦੇ ਕਰਕੇ ਅਸੀਂ ਕੱਲ ਦਾ ਪ੍ਰੋਗਰਾਮ ਨਹੀਂ ਕਰ ਸਕੇ।
ਔਰ ਅੱਜ ਵੀ ਅਸੀਂ ਤਾਂ ਪੁਰਾਣੇ ਯੁੱਗ ਦੇ ਰਹਿਣ ਵਾਲੇ ਆ, ਪਰ ਹੁਣ ਇਹ ਨਵੀਂ ਟੈਕਨੋਲੋਜੀ ਵਾਇਆ ਸੈਟੇਲਾਈਟ ਅੱਜ ਜਿਹੜਾ ਅਸੀਂ ਦਰਸ਼ਕਾਂ ਦੇ ਰੂਬਰੂ ਹੋ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ